ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਹੁਣ ਆਪਾਂ ਗੱਲਬਾਤ ਕਰਾਂਗੇ ਇਹ ਥਰਡ ਵਾਲੇ ਸੈਗਮੈਂਟ ਦੇ ਵਿੱਚ ਕਸ਼ਮੀਰ ਮੁੱਦੇ ਤੇ ਹਮੇਸ਼ਾ ਹੀ ਗੱਲਬਾਤ ਕਰਦੇ ਹਾਂ। ਸੋ ਅੱਜ ਵੀ ਇਸੇ ਹੀ ਮੁੱਦੇ ਤੇ ਗੱਲਬਾਤ ਕੀਤੀ ਜਾ ਰਹੀ ਹੈ। ਸੋ 111 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਖੁੱਲੀ ਜੇਲ੍ਹ ਵਿੱਚ ਕਸ਼ਮੀਰੀਆਂ ਨੂੰ ਡੱਕਿਆ ਹੋਇਆ ਹੈ ਔਰ 10 ਲੱਖ ਜੋ ਫੌਜ ਹੈ ਉੱਤੇ ਤਾਇਨਾਤ ਕੀਤੀ ਗਈ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਜ਼ਖਮਾਂ ਤੇ ਲੂਣ ਛਿੜਕਣਾ ਇਹ ਅਕਸਰ ਫਰੇਜ਼ ਇਸਤੇਮਾਲ ਹੁੰਦਾ ਹੈ ਜੀ, ਅੰਗਰੇਜ਼ੀ 'ਚ ਵੀ ਹੁੰਦਾ ਹੈ, ਸਾਡੀਆਂ ਜ਼ੁਬਾਨਾਂ 'ਚ ਵੀ ਹੁੰਦਾ ਹੈ, ਪਰ ਜੋ ਇਹ ਕਸ਼ਮੀਰੀਆਂ ਦੇ ਨਾਲ ਕਰ ਰਹੇ ਨੇ ਲਗਾਤਾਰਤਾ ਨਾਲ, ਇਕੱਲਾ ਇਹੀ ਨਹੀਂ ਕਿ 111 ਦਿਨ ਹੋ ਗਏ, ਅੱਜ ਵੀ ਉਹੀ ਹਾਲ ਹੈ। ਝੂਠੇ ਪੁਲਿਸ ਮੁਕਾਬਲੇ ਵੀ ਚੱਲ ਰਹੇ ਨੇ। ਅੱਜ ਵੀ ਸੀਜੀ ਪੁਲਵਾਮਾ ਦੇ ਵਿੱਚ ਜਿਹੜਾ ਸਾਊਥ ਕਸ਼ਮੀਰ 'ਚ 3 ਨੌਜਵਾਨ ਮਾਰੇ ਗਏ, ਉਹਨਾਂ ਨੇ ਪੋਸਟ ਤੇ ਹਮਲਾ ਕੀਤਾ। ਫਿਰ ਇਹ ਵੀ ਹੈ ਕਿ ਜੀ ਬਾਜ਼ਾਰ ਸਿਰਫ 2 ਘੰਟੇ ਖੁੱਲੇ ਫਿਰ ਬੰਦ ਹੋ ਗਏ ਜੀ। ਫਿਰ ਉਸ ਦੇ ਨਾਲ ਇਹਨਾਂ ਦਾ ਇਹ ਵੀ ਹੈ ਕਿ ਜੀ ਉੱਥੇ ਕੋਈ ਲਾਈਫ ਨਾਰਮਲ ਨਹੀਂ ਹੈ। ਈਵਨ ਅਸੀਂ ਯਸ਼ਵੰਤ ਸਿਨਹਾ ਔਰ ਉਹਨਾਂ ਦੀ ਟੀਮ ਜਿਨ੍ਹਾਂ ਦੇ ਵਿੱਚ ਏਅਰ ਵਾਈਸ ਮਾਰਸ਼ਲ ਕਪਿਲ ਕੌਕ ਔਰ ਪ੍ਰੋਮੀਨੈਂਟ ਪੱਤਰਕਾਰ ਗਏ ਸੀ, ਉਹਨਾਂ ਨੇ ਸ੍ਰੀਨਗਰ ਚੋਂ ਹੀ ਨਹੀਂ ਨਿਕਲਣ ਦਿੱਤਾ, ਉਹਨਾਂ ਨੂੰ ਕਿਸੇ ਨੂੰ ਨਹੀਂ ਮਿਲਣ ਦਿੱਤਾ ਗਿਆ। ਔਰ 2 ਸਿਆਸੀ ਜਿਹੜੇ ਸਾਬਕਾ MLA ਜੇ ਉਹਨਾਂ ਨੂੰ ਰਿਲੀਜ਼ ਕੀਤਾ, ਉਹਨਾਂ ਨੂੰ ਘਰਾਂ 'ਚ ਜਿਹੜਾ ਉਹ ਡਿਟੇਨ ਕਰ ਲਿਆ। ਪਰ ਜਿਹੜਾ ਜ਼ਖਮਾਂ ਤੇ ਲੂਣ ਛਿੜਕਣਾ ਹੈ ਵੀ ਇੱਕ ਪਾਸੇ ਤਾਂ ਕਾਨਸਟੀਟਿਊਸ਼ਨਲੀ ਜਿਹੜਾ ਆਰਟੀਕਲ 370 ਦੇ ਥੱਲੇ ਜਿਹੜਾ ਕਾਨਸਟੀਟਿਊਸ਼ਨ ਦਾ ਹਿੱਸਾ ਸੀ, ਜਿਹਨੂੰ ਤੁਸੀਂ ਜਿਹਦੇ ਬਾਰੇ ਗਾਂਧੀ ਨੇ ਕਿਹਾ ਸੀ ਕਿ ਜੀ ਇਹ ਸਾਡੀ ਕਮਿਟਮੈਂਟ, ਪਵਿੱਤਰਤਾ, ਗੋਡ ਇਜ਼ ਦਾ ਵਿਟਨੈਸ ਤੇ ਫਲਾਣਾ ਤੇ ਢਿਮਕਾ, ਇਹ 40s 'ਚ ਕਹਿੰਦੇ ਸੀ। ਮਾਰੇ ਜਾਣ ਤੋਂ ਬਾਅਦ ਇਹੀ ਗੱਲ ਨਹਿਰੂ ਔਰ ਦੂਸਰੇ ਰਿਪੀਟ ਕਰਦੇ ਰਹੇ। ਹੁਣ ਕੱਲ ਇਹਨਾਂ ਦਾ ਇਹ ਡਰਾਮਾ ਜਿਹੜਾ ਕਿ 26 ਨਵੰਬਰ ਦੇ ਹਵਾਲੇ ਨਾਲ ਹੈ ਕਿ ਜੀ ਇਹ 26 ਨਵੰਬਰ 1949 ਨੂੰ ਕਾਨਸਟੀਟਿਊਸ਼ਨ ਮੁਕੰਮਲ ਹੋ ਗਿਆ ਸੀ, ਉਹਦਾ ਡਰਾਫਟ ਬੇਸ਼ੱਕ ਲਾਗੂ 26 ਜਨਵਰੀ 1950 ਨੂੰ ਹੋਇਆ, ਪਰ ਕੱਲ ਦੇ ਦਿਨ ਨੂੰ ਇਹ ਬੜੀ ਸੈਲੀਬ੍ਰੇਟ ਕਰਨ ਦੀ ਲਾਈਨ ਦੇ ਥੱਲੇ। ਸੋ ਉਹਦਾ ਡਰਾਮਾ ਤਾਂ ਰੋਜ਼ ਨਿਕਲ ਰਿਹਾ। ਜਿਵੇਂ ਉਹਨੇ ਰਵੀਸ਼ ਕੁਮਾਰ ਨੇ ਅੱਜ ਇੱਕ ਡਿਸਕਸ਼ਨ 'ਚ ਕਿਹਾ, ਉਹਨੇ ਕਿਹਾ ਜੀ ਵੀ ਇਹ ਜਿਹੜਾ ਹੁਣ ਜਾਂ ਇੱਕ ਹੋਰ ਵੀ ਕਮੈਂਟੇਟਰ ਨੇ ਕਿਹਾ ਕਿ ਇਹ ਗੱਲ ਕਹਿਣੀ ਕਿ ਜੀ ਇਹ ਲੋਕਤੰਤਰ ਜਾਂ ਜਮਹੂਰੀਅਤ ਦਾ ਕਤਲ ਹੈ, ਇਹ ਵੀ ਜੁਮਲਾ ਪੁਰਾਣਾ ਹੋ ਗਿਆ, ਵੀ ਇਹ ਵੀ ਬੰਦ ਕਰੋ। ਹੁਣ ਤਾਂ ਇਹ ਹੈ ਕਿ ਵੀ ਤੁਹਾਡੇ ਹਰ ਰੋਜ਼ ਤੁਹਾਡੇ ਲੋਕਤੰਤਰ ਦੀ ਜੇਬ ਕੱਟੀ ਜਾ ਰਹੀ ਹੈ। ਹੱਤਿਆ ਤਾਂ ਕਿੰਨੀ ਕੁ ਵਾਰੀ ਕਿਸੇ ਨੂੰ ਮਾਰਨਾ ਹੁੰਦਾ, ਉਹ ਤੁਸੀਂ ਕਦੋਂ ਦਾ ਮਾਰ ਦਿੱਤਾ ਹੋਇਆ ਕਾਨਸਟੀਟਿਊਸ਼ਨ ਨੂੰ। ਔਰ ਜੋ ਡਰਾਮਾ ਮਹਾਰਾਸ਼ਟਰ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜਿਵੇਂ ਜੋ ਗਵਰਨਰ ਦੀ ਹਰਕਤ, ਜੋ ਉਹਨਾਂ ਦੇ MLA ਕਿੱਥੇ ਲੁਕੋਏ ਹੋਏ ਨੇ, ਹੋਟਲ ਵੀ ਇੱਕ ਰਾਤ 2 ਵਾਰੀ ਬਦਲਦੇ ਨੇ, ਵੀ ਕਿਵੇਂ ਔਰ BJP ਨੇ ਸਿੱਧੀ ਗੁੰਡਾਗਰਦੀ ਆਪਣੇ ਗਵਰਨਰ ਰਾਹੀਂ ਕਰਵਾ ਕੇ ਕਿੱਥੇ 3 ਪਾਰਟੀਆਂ ਦਾ ਕੰਬਾਈਨ ਕਾਂਗਰਸ, NCP ਔਰ ਸ਼ਿਵ ਸੈਨਾ ਉਹ ਹਕੂਮਤ ਬਣਾਉਣ ਦਾ ਸੱਦਾ ਡੀਕ ਰਹੇ ਸੀ। ਉਹਨਾਂ ਨੇ ਸਵੇਰੇ ਉੱਠਦਿਆਂ ਹੀ 6 ਵਜੇ ਗਵਰਨਰ ਨੇ ਉਹਨੂੰ ਸੱਦ ਕੇ ਫਰਨੈਂਡੀਜ਼ ਨੂੰ ਔਰ ਦੂਜੇ ਅਜਿਤ ਪਵਾਰ ਨੂੰ, ਉਹਦਾ ਭਤੀਜਾ, ਉਹਨੇ ਉਹ ਜਿਹੜੀ ਚਿੱਠੀ ਉਹਨੇ ਸ਼ਿਵ ਸੈਨਾ ਵਾਲਿਆਂ ਦੇ ਨਾਲ ਦੇਣੀ ਸੀ, ਉਹ ਚਿੱਠੀ ਲੈ ਗਿਆ ਚੋਰੀ ਕਰਕੇ, ਉੱਥੇ ਜਾ ਕੇ ਉਹ ਡਿਪਟੀ ਚੀਫ ਮਿਨਿਸਟਰ ਬਣ ਗਿਆ। ਹਾਲਾਂਕਿ ਸੁਪਰੀਮ ਕੋਰਟ ਨੇ ਕੱਲ੍ਹ ਇਹਦੇ ਤੇ ਦੇਣਾ, ਪਰ ਹੋਏਗਾ ਅਲਟੀਮੇਟਲੀ ਇਹੀ ਕਿ ਜੀ ਪ੍ਰੂਵ ਕਰੋ ਫਲੋਰ ਦੇ ਉੱਤੇ ਕਿਹਦੀ ਮੈਜੋਰਟੀ ਹੈ। ਔਰ ਉਹ ਅੱਜ ਕੋਈ BJP ਦਾ ਕਹਿ ਰਿਹਾ ਸੀ, ਕਹਿੰਦਾ ਜੀ ਜਿਹੜੇ ਮਰਜ਼ੀ ਹੋਟਲ 'ਚ ਰੱਖ ਲੈਣ, ਸਾਡਾ ਸਾਰਿਆਂ ਨਾਲ ਹੀ ਰਾਬਤਾ ਹੈ, ਅਲਟੀਮੇਟਲੀ ਫਾਈਨਲੀ ਅਸੀਂ ਜਿੱਤਾਂਗੇ। ਸੋ ਜਿੱਥੇ ਕਾਨਸਟੀਟਿਊਸ਼ਨ ਜਿਹੜਾ ਹੈ ਮਹਿਜ਼ ਇੱਕ ਪੀਸ ਆਫ ਪੇਪਰ ਔਰ ਗੁੰਡਿਆਂ ਔਰ ਸਭ ਇੱਕ ਦੇ ਹੱਥ 'ਚ ਹੋਏ। ਹੁਣ ਇਹ ਖਬਰ ਹੈ ਇਹ ਫਸਟ J&K to celebrate Constitution Day on November 26. All government offices and institutions to read preamble to Indian Constitution on that day. ਇਹ ਹੈ ਜ਼ਖਮਾਂ ਦੇ ਲੂਣ ਛਿੜਕਣਾ। ਉਹਨਾਂ ਨੇ ਕਿਹਾ ਜੀ ਸਾਰਾ ਜੰਮੂ ਕਸ਼ਮੀਰ ਜਿਹੜਾ ਉਹ ਭੂਮਿਕਾ ਪੜ੍ਹੇਗਾ ਪ੍ਰੀਐਂਬਲ ਕਾਨਸਟੀਟਿਊਸ਼ਨ ਦੀ, ਔਰ 26 ਨਵੰਬਰ ਨੂੰ ਇਸ ਦਿਨ ਨੂੰ ਜਿਹੜਾ ਮਨਾਇਆ ਜਾਏਗਾ ਔਰ ਪਹਿਲੀ ਵਾਰੀ ਹੋਏਗਾ ਕਿ ਔਰ ਉਹਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਆਫਟਰ ਲੂਜ਼ਿੰਗ ਇਟ ਸੈਪਰੇਟ ਕਾਨਸਟੀਟਿਊਸ਼ਨ ਐਂਡ ਫਲੈਗ since the abrogation of Article 370 on August 5th, Jammu and Kashmir for the first time will celebrate the Constitution Day on November 26 to acknowledge the contribution of the framers of Indian Constitution. ਉਹਨਾਂ ਨੂੰ ਹੁਣ ਉਹ ਕਹਿ ਰਹੇ ਨੇ ਤੁਸੀਂ ਸੈਲੀਬ੍ਰੇਟ, ਹੁਣ ਤੁਹਾਡਾ ਆਪਣਾ ਵੀ ਕਾਨਸਟੀਟਿਊਸ਼ਨ ਕੋਈ ਨਹੀਂ ਰਿਹਾ, ਸਟੇਟ ਦਾ ਵਜੂਦ ਵੀ ਤੁਹਾਡਾ ਖਤਮ ਕਰ ਦਿੱਤਾ ਹੈ, ਤੁਹਾਡਾ ਝੰਡਾ ਵੀ ਖਤਮ ਕਰ ਦਿੱਤਾ ਜਿਹੜਾ ਤੁਹਾਨੂੰ ਕਾਨਸਟੀਟਿਊਸ਼ਨ ਨੇ ਰਾਈਟ ਦਿੱਤੇ ਸੀ, ਪਰ ਤੁਸੀਂ ਇਹ ਸੈਲੀਬ੍ਰੇਟ ਕਰੋ ਕਿ ਜੀ ਦੇਖੋ ਕਿੰਨੇ ਮਹਾਨ ਸੀ ਕਾਨਸਟੀਟਿਊਸ਼ਨ ਨੂੰ ਲਿਖਣ ਵਾਲੇ। ਪਰ ਇਹ ਮਹਾਨਤਾ ਖਾਲੀ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਇਹ ਕਿਵੇਂ ਇਹ ਇਵੇਂ ਹੀ ਹੈ ਜਿਵੇਂ ਇਹ ਮੁਸਲਮਾਨਾਂ ਨੂੰ ਘੇਰ ਕੇ ਉਹਨਾਂ ਨੂੰ ਕਾਊ ਯੂਰੀਨ ਪੀਣ ਤੇ ਮਜਬੂਰ ਕਰਦੇ ਨੇ,
ਉਹਨਾਂ ਨੂੰ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਕਹਿਣ ਤੇ ਮਜਬੂਰ ਕਰਦੇ ਨੇ। ਜਿਸ ਜੰਮੂ ਕਸ਼ਮੀਰ ਨੂੰ ਬਿਲਕੁਲ ਉਹਨਾਂ ਨੂੰ ਜਿਹੜਾ ਡੀਫਰੌਕ ਕਰ ਦਿੱਤਾ ਹੈ, ਉਹਨਾਂ ਦੀ ਹੋਂਦ ਹੀ ਖਤਮ ਕਰ ਦਿੱਤੀ ਹੈ। ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਇਹ ਪੜ੍ਹਨਾ ਹੈ ਕਿ ਵੀ ਕਿੰਨਾ ਮਹਾਨ ਕੰਮ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਉਹਨਾਂ ਦੇ ਕਨਸਟੀਟਿਊਸ਼ਨ ਮੇਕਰਸ ਨੇ ਕੀਤਾ ਹੈ। ਔਰ ਹਕੀਕਤਨ ਕੀ ਹੋ ਰਿਹਾ ਹੈ, ਅੱਜ ਦੀ ਪ੍ਰੋਮੀਨੈਂਟ ਖਬਰ ਸਾਰੇ ਮੀਡੀਆ ਜਾ ਕੇ 4 ਕਸ਼ਮੀਰੀ ਸਟੂਡੈਂਟਸ ਬੀਟਨ ਅਪ attacked with rods and knives by a mob of 70 people in Rajasthan University। ਇਹ ਅੱਜ ਦੀ ਘਟਨਾ ਹੈ। ਰਾਜਸਥਾਨ ਯੂਨੀਵਰਸਿਟੀ 'ਚ 70 ਸਟੂਡੈਂਟਸ ਨੇ ਜਿਹੜੇ ਯੂਪੀ ਬਿਹਾਰ ਦੇ ਸੀ ਇਕੱਠੇ ਹੋ ਕੇ, ਇਹ ਮੇਵਾੜ ਯੂਨੀਵਰਸਿਟੀ ਹੈ, ਉਹਦੇ 'ਚ ਉਹਨਾਂ ਨੇ 4 ਸਟੂਡੈਂਟਸ ਨੂੰ ਲੋਹੇ ਦੇ ਵੱਡੇ ਵੱਡੇ ਸਰੀਆਂ ਦੇ ਨਾਲ ਕੁੱਟਿਆ। ਔਰ ਇਹਨਾਂ ਚਾਰਾਂ ਦੇ ਵਿੱਚ ਜਿਹੜਾ ਇੱਕ ਬਿਲਾਲ ਅਹਿਮਦ LLB ਦਾ ਸਟੂਡੈਂਟ ਹੈ ਲਾਅ ਦਾ, ਇਸ਼ਫਾਕ ਅਹਿਮਦ ਕੁਰੈਸ਼ੀ B.Tech ਸਟੂਡੈਂਟ ਹੈ, ਤਾਹਿਰ ਮਜੀਦ BBA ਸਟੂਡੈਂਟ ਹੈ, ਔਰ ਮੁਹੰਮਦ ਅਲੀ ਇਹ B ਫਾਰਮਾ ਦਾ ਸਟੂਡੈਂਟ ਹੈ। ਔਰ ਇਹ ਜਿਹੜੇ ਚਾਰੋਂ ਹੀ ਨੇ ਕਸ਼ਮੀਰੀ ਸਟੂਡੈਂਟ ਨੇ, ਔਰ ਉਹਨਾਂ ਦੀ ਪਿਕਚਰ ਵੀ ਜ਼ਖਮੀ ਹਾਲਤ ਦੇ ਵਿੱਚ, ਉਹਨਾਂ 'ਚੋਂ ਇੱਕ ਕਾਫੀ ਸੀਰੀਅਸ ਹੈ ਜਿਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਰਾਤ ਨੂੰ 70 ਜਿਹੜੀ ਸਟੂਡੈਂਟਸ ਦੀ ਮੌਬ ਬਿਹਾਰ ਤੋਂ ਸੀ, ਜੇ ਉੱਥੇ ਪੜ੍ਹਦੇ ਨੇ ਜਿਹੜੇ ਬਿਹਾਰੀ ਸਟੂਡੈਂਟ, ਦੇ ਅਟੈਕ ਦ ਕਸ਼ਮੀਰੀ ਸਟੂਡੈਂਟਸ and beat them up mercilessly. They were carrying knives and rods. Or one of the students said that he was knocked down and attacked with severe blows of punches in the face and stomach. I was beaten to pulp. Or the mob threatened Kashmiris of raining terror in their hostel rooms. उन्होंने कहा जी कि ਅਸੀਂ ਤੁਹਾਨੂੰ ਅੱਗੋਂ ਵੀ ਸਬਕ ਸਿਖਾਵਾਂਗੇ। ਦੇਖੋ ਸੋ ਇਹ ਹਕੀਕਤ ਹੈ, ਪਰ ਦੁਨੀਆ ਤਾਂ ਸਲੰਬਰ 'ਚ ਹੈ ਹੀ ਹੈ, ਇਸਲਾਮਿਕ ਮੁਲਕ ਵੀ। ਔਰ ਮੈਂ ਦੇਖ ਰਿਹਾ ਵੀ ਪਾਕਿਸਤਾਨ 'ਚੋਂ ਵੀ ਕੋਈ ਕ੍ਰੈਡੀਬਲ ਕੋਈ ਐਕਟੀਵਿਟੀ ਦੇਖਣ 'ਚ ਨਹੀਂ ਆ ਰਹੀ। ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ ਔਰ ਅਸੀਂ ਮਹਿਸੂਸ ਕਰਦੇ ਹਾਂ ਕਸ਼ਮੀਰੀਆਂ ਦੇ ਲਈ, ਔਰ ਸਾਡੇ ਸੁਪਨੇ ਵੀ ਜਿਹੜੇ ਨੇ ਉਸ ਨਾਲ ਹੀ ਜੁੜੇ ਹੋਏ ਨੇ, ਕਿਉਂਕਿ ਜਿਹੜਾ ਆਜ਼ਾਦੀ ਦਾ ਸੁਪਨਾ ਲੈ ਕੇ ਤੁਰਦੇ ਨੇ, ਠੀਕ ਹੈ ਉਹਨਾਂ ਦੇ ਸੁਪਨਿਆਂ ਨੂੰ ਠੇਸ ਲੱਗਦੀ ਹੈ, ਕਈ ਵਾਰ ਉਹਨਾਂ ਦੇ ਸੁਪਨੇ ਤੋੜੇ ਜਾਂਦੇ ਨੇ, ਪਰ ਜਿਸ ਬਰਬਰੀਅਤ ਦਾ ਜਿਹੜਾ ਵਿਖਾੜਾ ਇਹ ਕਰ ਰਹੇ ਨੇ, ਔਰ ਮੈਂ ਸਮਝਦਾ ਕਿ ਵੀ ਇਹ ਅੱਖਾਂ ਵਾਲਿਆਂ ਨੂੰ ਕਿਉਂ ਨਜ਼ਰ ਨਹੀਂ ਆਉਂਦਾ। ਪਰ ਮੈਂ ਕੱਲ ਇੱਕ ਕੋਟ ਕਿਤੇ ਪੜ੍ਹ ਰਿਹਾ ਸੀ ਪੰਜਾਬੀ ਦੇ ਲਿਟਰੇਚਰ 'ਚ, ਉਹਨਾਂ ਨੇ ਕਿਹਾ ਕਿ ਵੀ ਅੰਨੇ ਕਦੇ ਆਪਣਾ ਰਸਤਾ ਨਹੀਂ ਭੁੱਲਦੇ, 2 ਅੱਖਾਂ ਵਾਲੇ ਹੀ ਆਪਣਾ ਰਸਤਾ ਭੁੱਲਦੇ। ਸੋ ਮੈਂ ਇਹ ਸਮਝਦਾ ਕਿ ਇਹ ਬੜੀ ਪ੍ਰੋਫਾਊਂਡ ਸਟੇਟਮੈਂਟ ਹੈ ਕਿ ਬਲਾਈਂਡ ਬੰਦਾ ਤਾਂ ਜਿਹਨੂੰ ਹੁੰਦਾ ਉਹਨੇ ਪਹਿਲਾਂ ਹੀ ਟੋਹ ਕੇ ਦੇਖਿਆ, ਉਹ ਕਦੇ ਰਸਤਾ ਨਹੀਂ ਭੁੱਲਦਾ, ਆਪਣੇ ਟਿਕਾਣੇ ਜਿੱਥੋਂ ਤੁਰਦਾ ਹੈ, ਜਿੱਥੇ ਉਹਨੇ ਪਹੁੰਚਣਾ ਹੁੰਦਾ ਪਹੁੰਚ ਜਾਂਦਾ ਹੈ। ਜਿਹੜੇ ਰਸਤਾ ਭੁੱਲਦੇ ਨੇ ਉਹ 2 ਅੱਖਾਂ ਵਾਲੇ ਨੇ। ਅਸੀਂ ਸਾਰੇ 2 ਅੱਖਾਂ ਵਾਲਿਆਂ ਨੂੰ ਉੱਥੇ ਵਾਪਰਦਾ ਜੋ ਕੁਝ ਵਾਪਰ ਰਿਹਾ ਉਹ ਨਜ਼ਰ ਨਹੀਂ ਆ ਰਿਹਾ। ਸੋ ਸਾਡੇ ਤੋਂ ਤਾਂ ਫਿਰ ਅੰਨੇ ਹੀ ਚੰਗੇ ਨੇ ਜਿਹੜੇ ਘੱਟੋ ਘੱਟ ਉਹਨਾਂ ਨੂੰ ਉਹ ਟੋਹ ਕੇ ਤਾਂ ਦੇਖ ਰਹੇ ਹੁੰਦੇ ਨੇ, ਅਸੀਂ ਦੇਖ ਕੇ ਵੀ ਜਿਹੜਾ ਉਹਨੂੰ ਦੇਖਿਆ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਂਦੇ ਹਾਂ ਅਸੀਂ ਆਪਣੇ ਦਰਸ਼ਕਾਂ ਦੇ ਮੈਸੇਜ ਔਰ ਸ਼ੇਅਰ ਕਰਦੇ ਹਾਂ। ਔਰ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ। ਜੰਗ ਸਿੰਘ ਤੱਗੜ ਜੀ ਲਿਖਦੇ ਨੇ ਵਾਹਿਗੁਰੂ ਭਾਈਚਾਰਾ ਬਣਾਈ ਰੱਖੇ ਜੀ, ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਵਾਹਿਗੁਰੂ ਜੀ। ਜੀ ਮਾਨ ਵਿਰਾਜ ਜੀ ਸਾਂ ਲਿਖਦੇ ਨੇ ਮਾਸ਼ਾ ਅੱਲਾ ਥੈਂਕਸ। ਐਂਡ ਨੀਮਤ ਖਾਨ ਲਿਖਦੇ ਨੇ ਨਾਈਸ ਐਨਾਲਿਸਿਸ ਆਫ ਨਿਊਜ਼। ਐਂਡ ਹਕੀਮ ਅਮੀਨ ਲਿਖਦੇ ਨੇ ਡਾਕਟਰ ਸਾਹਿਬ ਹਾਰਡ ਵਰਕ ਸਿੱਖ ਨੇਸ਼ਨ। ਐਂਡ ਕੁਲਦੀਪ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਐਂਡ TV 84 ਟੀਮ। ਮਨਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਜੀਤਾ ਸਿੰਦਰ ਜੀ ਸਾਨੂੰ ਮੈਸੇਜ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ TV 84 ਗੁੱਡ ਜੌਬ ਰੈਫਰੈਂਡਮ 2020। ਇਮਰਾਨ ਅਲੀ ਜੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਬਾਦ ਸਿੰਘ ਸਾਹਿਬ ਲਿਖਦੇ ਨੇ ਕੈਪਟਨ ਦਾ ਲੁਕ ਕੇ ਜਾਣਾ ਤੇ ਫਿਰ ਭੱਜਣਾ, ਉਸ ਦੇ ਜਾਣ ਦੀ ਖਬਰ ਵੀ ਮੀਡੀਆ ਵਿੱਚੋਂ ਲੁਕਾਉਣਾ, ਇਹ ਹੈ ਸਿੱਖ ਕੌਮ ਦੀ ਘੁਰੀ ਦਾ ਨਤੀਜਾ। 6 ਫॉर ਜਸਟਿਸ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੇ ਹਨ। ਸੋ ਉਸਾਮਾ ਕਿਯਮ ਜੀ ਸਾਡੇ ਸਿੱਖਾਂ ਦਾ ਸਿੱਖ ਭਰਾਵਾਂ ਦਾ ਥੈਂਕਸ ਕਰਦੇ ਨੇ। ਐਂਡ ਰਾਜਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਐਂਡ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ ਜੀ। ਦੇਖੋ ਸਾਨੂੰ ਇੱਕ ਈਮੇਲ ਬਾਜ਼ ਖਾਨ ਜੀ ਦੀ ਆਈ ਹੈ, ਉਹਦੇ 'ਚ ਉਹਨਾਂ ਨੇ ਸਿੱਖ ਕੌਮ ਦਾ ਸ਼ੁਕਰੀਆ ਅਦਾ ਕੀਤਾ ਹੈ ਕਿ ਉਹਨਾਂ ਨੇ ਮੋਗੇ ਦੀ ਮਸੀਤ ਵੀ ਔਰ ਮੁਜ਼ੱਫਰਪੁਰ UP ਦੇ ਵਿੱਚ ਮਸੀਤ ਲਈ ਪਲਾਟ ਦਿੱਤਾ। ਉਹਨਾਂ ਨੇ ਕਿਹਾ ਅਸੀਂ ਕਦੇ ਨਹੀਂ ਭੁੱਲਾਂਗੇ ਸਿੱਖ ਕੌਮ ਦੇ ਇਸ ਅਹਿਸਾਨ ਨੂੰ। ਔਰ ਜਿਹੜੇ YouTube ਮੈਸੇजेस ਨੇ ਸ਼ਹਿਜ਼ਾਦ ਅਹਿਮਦ, ਕਮਲਾ ਲਾਮਾ, ਅਹਿਮਦ ਹਮਜ਼ਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਲੰਗਰ ਸਭ ਲਈ ਹੋਣਾ ਚਾਹੀਦਾ ਜੀ, ਅਸੀਂ ਬਿਲਕੁਲ ਇਹ
ਕਵਾਂਗੇ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਮੈਨੇਜ ਕਰ ਰਹੇ ਨੇ ਇਹ ਬਿਲਕੁਲ ਡਿਸਕ੍ਰਿਮੀਨੇਸ਼ਨ ਨਾ ਕਰਨ, ਭਾਵੇਂ ਖਰਚ ਵੀ ਹੁੰਦਾ ਹੈ ਤੁਸੀਂ ਉਸ ਨੂੰ, ਲੇਕਿਨ ਲੰਗਰ ਹੀ ਹੈ ਜਿਹੜਾ ਉੱਥੋਂ ਇੱਕ ਬਰਾਬਰੀ ਦਾ ਮੈਸੇਜ ਵੀ ਦਿੰਦਾ ਹੈ ਬਾਕੀ ਦੇ ਨਾਲ। ਫਿਰ ਆਪਣੇ ਤਾਇਬ ਖਾਨ ਤਾਬੀ ਕਹਿੰਦੇ ਨੇ ਨਾਈਸ ਸ਼ੋ। ਜਾਵੇਦ ਅਲੀ ਉਹਨਾਂ ਨੇ ਕਿਹਾ ਯੂ ਆਰ ਸੋ ਇੰਸਪਾਇਰਿੰਗ, ਬਹੁਤ ਸ਼ੁਕਰੀਆ ਜਾਵੇਦ ਅਲੀ ਜੀ। ਜਸਵਿੰਦਰ ਸਿੰਘ ਕਹਿੰਦੇ ਨੇ ਵਾਓ। ਤਾਯੂਬ ਖਾਨ ਤਾਬੀ ਸਿੰਘ ਅਮਰਜੀਤ ਖਾਲਸਾ, ਉਹਨਾਂ ਨੇ ਉੱਪਰ ਲਿੰਕ ਵੀ ਦਿੱਤਾ ਹੈ ਕਿ ਵੀ ਜਿੱਥੇ 900 ਸਕੁਅਰ ਫੁੱਟ ਜਗ੍ਹਾ ਮਸੀਤ ਲਈ ਦਿੱਤੀ ਹੈ। ਔਰ ਇਹ ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ ਕਿ ਵਾਹਿਗੁਰੂ ਜੀ, ਕਹਿੰਦੇ ਨੇ ਮੈਨੂੰ ਇਹ ਸਮਝ ਨਹੀਂ ਆਉਂਦੀ ਜਿਹੜੇ ਗੱਦਾਰਾਂ ਦੀ ਗੱਲ ਕਰਦੇ ਨੇ, ਗੱਦਾਰ 1-2% ਵਧੇ ਹੋਣੇ ਨੇ ਪਰ ਸਰਦਾਰ 10-12% ਵਧੇ ਨੇ। ਬਿਲਕੁਲ ਤੁਸੀਂ ਠੀਕ ਫਰਮਾਇਆ ਬੁੱਟਰ ਸਾਹਿਬ। ਅਹਿਮਦ ਹਮਜ਼ਾ ਸਿੱਖ ਮੁਸਲਮਾਨ ਦੋਸਤੀ ਜ਼ਿੰਦਾਬਾਦ। ਫਿਰ ਉਹ ਕਹਿੰਦੇ ਨੇ ਅੱਲਾ ਆਗੇ ਦੁਆ ਹੈ ਕਿ ਸਾਡੇ ਸਿੱਖ ਬ੍ਰਦਰਸ ਨੂੰ ਆਪਣਾ ਘਰ, ਆਪਣੀ ਪਹਿਚਾਨ ਖਾਲਿਸਤਾਨ ਮਿਲ ਜਾਏ। ਅਦਨਾਨ ਜੀ। ਜਸਵਿੰਦਰ ਸਿੰਘ ਹੋਰਾਂ ਨੇ ਫਿਰ ਲਿਖਿਆ। ਅਰਸ਼ਾਦ ਸੁਲੇਮਾਨ ਉਹ ਕਹਿੰਦੇ ਡਾਕਟਰ ਸਾਹਿਬ 1947 ਵਿੱਚ 2 ਭਰਾ ਲੜ ਪਏ ਸਨ, ਉਹਨਾਂ ਦੀ ਹੁਣ ਸੁਲਾਹ ਹੋ ਗਈ ਹੈ, ਰੱਬ ਮਿਹਰ ਕਰ। ਬਿਲਕੁਲ ਠੀਕ ਕਿਹਾ, ਇਹ ਹੈ ਪੋਜ਼ਿਟਿਵਿਟੀ ਜਿਹਦੇ ਨਾਲ ਅਸੀਂ ਦੇਖਦੇ ਹਾਂ। ਔਰ ਅਹਿਮਦ ਹਮਜ਼ਾ ਕਹਿੰਦੇ ਨੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਸਿੱਖ ਬ੍ਰਦਰਸ ਲਈ ਉਹਨਾਂ ਦਾ ਮਦੀਨਾ ਦੈਟ ਇਜ਼ ਕਰਤਾਰਪੁਰ ਦਾ ਲਾਂਘਾ ਮਿਲ ਗਿਆ। ਅਬਾਸ ਅਜ਼ਰ ਕਹਿੰਦੇ ਨੇ ਡਾਕਟਰ ਸਾਹਿਬ ਸਿੰਸ ਓਪਨਿੰਗ ਦਾ ਕਰਤਾਰਪੁਰ ਕੋਰੀਡੋਰ, watching all videos of our Sikh brothers and sisters, trust me, my eyes are getting wet by their true words and feelings for warmly treated in Pakistan. Stay blessed. ਬਿਲਕੁਲ ਠੀਕ ਹੈ। ਔਰ ਨੈਚੁਰਲ ਉਹਨਾਂ ਦੇ ਰਿਐਕਸ਼ਨ ਹੁੰਦੇ ਨੇ, ਕੋਈ ਮੇਕਅਪ ਨਹੀਂ ਹੁੰਦਾ। ਫਿਰ ਅਹਿਮਦ ਹਮਜ਼ਾ ਲਿਖਦੇ ਨੇ ਡਾਕਟਰ ਸਾਹਿਬ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਬੇਕਾਰ ਕੌਮ ਹੈ, ਤੇ ਇਹ ਸੁਣ ਕੇ ਮੇਰਾ ਦਿਲ ਬਹੁਤ ਉਦਾਸ ਹੋ ਜਾਂਦਾ ਹੈ ਆਪਣੇ ਸਿੱਖ ਬ੍ਰਦਰਸ ਲਈ। ਹਕੀਕਤ ਹੈ, ਹਾਲਾਂ ਮੈਂ ਜਿਵੇਂ ਪਾਕਿਸਤਾਨ ਦੇ ਹਵਾਲੇ ਨਾਲ ਇੱਥੇ ਜਦੋਂ ਦੀਵਾਨ ਪਿਛਲੇ ਸੈਚਰਡੇ ਹੋਇਆ ਤੇ ਉਹ ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਉਹਨਾਂ ਦੇ ਮੂੰਹੋਂ ਨਿਕਲਿਆ, ਉਹਨਾਂ ਨੇ ਕਿਹਾ ਜੀ ਜਿਹੜੇ ਸਿੱਖ ਗਏ ਨੇ ਕਰਤਾਰਪੁਰ ਲਾਂਘੇ ਲਈ, ਉਹ ਆ ਕੇ ਜਦੋਂ ਕਹਿੰਦੇ ਨੇ ਕਿ ਉੱਥੇ ਅੰਤਾਂ ਦੀ ਮੁਹੱਬਤ ਹੈ, ਉਹ ਕਹਿੰਦੇ ਨੇ ਸਾਨੂੰ ਕਿਸੇ ਨੇ ਮੁਹੱਬਤ ਕੀਤੀ ਨਹੀਂ, ਇਸ ਲਈ ਅਸੀਂ ਤਾਂ ਨਫ਼ਰਤ ਹੀ ਦੇਖੀ ਹੈ ਜਦੋਂ ਦੇ ਜੰਮੇ। ਸੋ ਜ਼ਾਹਿਰ ਹੈ ਪਹਿਲਾਂ ਅੰਗਰੇਜ਼ਾਂ ਦੇ ਨਾਲ ਸੀ ਜਿਹੜੀ ਪਹਿਲੀ ਜਨਰੇਸ਼ਨ, ਦੂਸਰੇ ਜਿਨ੍ਹਾਂ ਦੇ ਨਾਲ ਕਿਸਮਤ ਜੋੜੀ, ਉਹਨਾਂ ਨੇ ਕਿਹਾ ਵੀ ਇਸ ਲਈ ਮੁਹੱਬਤ ਹੀ ਉੱਥੇ ਹੈ, ਇੱਥੇ ਤਾਂ ਅਸੀਂ ਦੇਖੀ ਨਹੀਂ ਮੁਹੱਬਤ ਕੀ ਹੈ। ਸੋ ਇਹ ਬਿਲਕੁਲ ਉਹਨਾਂ ਦੀ ਜ਼ਬਾਨੀ ਜਿਹੜਾ ਬਿਲਕੁਲ ਠੀਕ ਕਮੈਂਟ ਹੈ। ਔਰ ਨਿਕ ਕਹਿੰਦੇ ਨੇ ਅਸਲਾਮ ਵਾਲੇਕਮ ਡਾਕਟਰ ਸਾਹਿਬ, ਆਲਵੇਜ਼ ਅ ਪਲੇਜ਼ਰ ਲਿਸਨਿੰਗ ਟੂ ਯੂ, ਥੈਂਕ ਯੂ। ਅਲੀ ਰਾਣਾ ਮੁਦੱਸਰ ਲਵ ਯੂ। पाकिस्तान जिंदाबाद, खालिस्तान जिंदाबाद। इश्ताक अहमद पाकिस्तान जिंदाबाद, खालिस्तान जिंदाबाद। वीर सुरिंदर सिंह हमेशा की तरह शुक्रगुजारी रहने वाले, वाहगुरू जी मेहर करन जी। इंद्रीस भट्ट, नवीद अनवर जिहड़े कहंदे ने तुसीं गल्लां सच्चियां करदे हो, बट साडे लोकां दा एडा लैवल नहीं जो सच नूं समझण। सच समझण लई लैवल नहीं चाहिदा हुंदा, सिर्फ ईमान ही चाहिदा हुंदा। और ਇਹਦੇ ਲਈ ਕੋਈ ਐਜੂਕੇਸ਼ਨ ਦੀ ਲੋੜ ਨਹੀਂ ਹੈ, ਤੁਹਾਡੇ ਅੰਦਰ ਈਮਾਨ ਹੋਣਾ ਚਾਹੀਦਾ ਹੈ, ਕਿਉਂਕਿ ਈਮਾਨ ਮਤਲਬ ਹੀ ਸੱਚ ਦਾ ਹੁੰਦਾ ਹੈ। ਔਰ ਹੁਸੈਨ ਖਾਨ, ਖਵਾਰ ਕਲਾइन, मोहसिन सुल्तान लव यू डॉक्टर साहब फ्रॉम आस्ट्रेलिया। एबटाबाद KPK बैकग्राउंड, ग्रेट ऑनेस्ट मैन, यू आर कीप इट अप। बहुत बहुत शुक्रिया मोहसिन जी, ਤੁਹਾਡੇ ਲਫ਼ਜ਼ ਸਾਨੂੰ ਤਾਕਤਵਰ ਕਰ ਦਿੰਦੇ ਨੇ। ਅਖੀਰਲਾ ਮੈਸੇਜ ਮੈਂ ਪੜ੍ਹ ਕੇ ਫਿਰ ਤੁਹਾਨੂੰ ਬ੍ਰੇਕ ਲੈ ਕਹਿੰਦਾ। ਜ਼ੁਲਫਿਕਾਰ ਕਹਿੰਦਾ ਸਰ ਇਟਸ ਅ ਗੁੱਡ ਸ਼ੋ, ਥੈਂਕਸ ਫॉर योर बिजनेस फॉर योर नेशन, इट्स टाइम टू कम फॉर मोर अंडरस्टैंडिंग फ्रॉम हिंदुत्वी आइडिया, ब्रिटेन इंडियन सिक्स मस्ट नीड यूनाइटेड फॉर खालिस्तान। ਜ਼ੁਲਫਿਕਾਰ ਜੀ ਤੁਸੀਂ ਬਿਲਕੁਲ ਠੀਕ ਕਿਹਾ, ਪਰ ਉਹ ਤਾਂ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੇ ਹੋਏ ਔਰ ਮੈਂਟਲ ਪ੍ਰੋਗਰਾਮਿੰਗ ਦੇ ਨਾਲ ਨੂੜੇ ਹੋਏ ਲੋਕ ਨੇ, ਉਹਨਾਂ 'ਚੋਂ ਜਿਹੜੇ ਹੌਲੀ ਹੌਲੀ ਸਮਝਦੇ ਨੇ। ਔਰ ਉੱਥੇ ਉਹਨਾਂ ਨੇ ਇਸ ਕਿਸਮ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ, ਜਿਵੇਂ ਸਿੱਖਸ ਫਾਰ ਜਸਟਿਸ ਦੀ ਅਸੀਂ ਗੱਲ ਕੀਤੀ ਸੀ ਕਿ ਜੇ ਰੈਫਰੈਂਡਮ 2020 ਦੀ ਐਪ ਉਹਨਾਂ ਨੇ ਅਪਲੋਡ ਕੀਤੀ ਤੇ ਗੂਗਲ ਨੂੰ ਕਹਿ ਕੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਪੰਜਾਬ ਦੇ ਵਿੱਚ ਜਿਹੜੀ ਉਹਦੇ ਤੇ ਪਾਬੰਦੀ ਲਾ ਦਿੱਤੀ ਇੰਡੀਆ 'ਚ, ਲੇਕਿਨ ਬਾਹਰ। ਔਰ ਉਹਨਾਂ ਦੀ ਟੀਮ ਮੈਨੂੰ ਦੱਸ ਰਹੀ ਸੀ ਕਿ ਕਹਿੰਦੇ ਵੀ ਅਸੀਂ ਤਾਂ ਲਾਂਚ ਫਰਵਰੀ 'ਚ ਕੀਤੀ ਸੀ, ਪ੍ਰਮੋਟ ਹੀ ਨਹੀਂ ਕੀਤੀ। ਉਹਨਾਂ ਨੇ ਕਿਹਾ ਜੀ ਉੱਥੇ ਜਿਹੜਾ ਇੱਕ ਸਮੇਂ TV ਹੈ, उन्होंने बड़ा प्रचार किया कि जी ये देखो सिक्स फॉर जस्टिस की ऐप, यहाँ दबाओ उधर करो,
ਕਹਿੰਦੇ ਉਸ ਤੋਂ ਅਗਲੇ ਦਿਨ 15,000 ਡਾਊਨਲੋਡ ਵੀ ਅਸੀਂ ਤਾਂ ਪ੍ਰਚਾਰ ਕਰ ਨਹੀਂ ਸਕੇ ਉਹਨਾਂ ਨੇ ਕਰਕੇ ਜਿਹੜਾ ਉਹਨਾਂ ਕਹਿੰਦੇ 15 ਨਾਲ ਦੀ ਨਾਲ ਉਹਨਾਂ ਨੇ ਪਾਬੰਦੀ ਲਾਤੀ ਉਹਨੂੰ ਕਿਹਾ ਇਹ ਕਿੱਧਰ ਨੂੰ ਤੁਰ ਪਏਗਾ ਸੋ ਜ਼ਾਹਿਰ ਹੈ ਕਿ ਵੀ ਉਹ ਇੱਕ ਗੁਲਾਮੀ ਦੇ ਵਿੱਚ ਨੇ ਪਰ ਜਿਵੇਂ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਸੀ ਮੈਂ ਕਿਹਾ ਜੀ ਇਹ ਜਿਹੜੀ ਜਿਵੇਂ ਸਰਦਾਰ ਕਪੂਰ ਸਿੰਘ ਬਹੁਤ ਵੱਡੇ ਸਕਾਲਰ ਹੋਏ ਨੇ ਸਿੱਖਾਂ ਦੇ ਉਹ ਇਹ ਕਹਿੰਦੇ ਸੀ ਕਿ ਜੀ ਹਰ ਸਾਜ਼ ਨੂੰ ਵਜਾਉਣ ਦੇ ਲਈ ਉਸ ਦੀ ਟਿਊਨਿੰਗ ਕੀਤੀ ਜਾਂਦੀ ਹੈ ਜਿਹਨੂੰ ਕਹਿੰਦੇ ਨੇ ਸਾਜ਼ ਨੂੰ ਸੁਰ ਕਰਨਾ ਉਹਨੇ ਕਿਹਾ ਵੀ ਸਿੱਖ ਉਹ ਸਾਜ਼ ਹੈ ਜਿਹਦੀ ਟਿਊਨਿੰਗ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ ਸਿਰਫ ਠੀਕ ਸੁਰ ਦੇ ਉੱਤੇ ਨੋਟ ਤੇ ਉਂਗਲ ਰੱਖਣ ਦੀ ਲੋੜ ਹੈ ਇਹਨੇ ਗੁੰਜਾਰਾਂ ਪਾ ਦੇਣੀ ਹੈ ਸੋ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਸੀ ਮੈਂ ਕਿਹਾ ਜੀ ਪੰਜਾਬ ਦੇ ਸਿੱਖਾਂ ਦੇ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਜਦੋਂ ਹੀ ਇੱਕ ਕ੍ਰੈਡੀਬਲ ਸੈਟਅਪ ਬਣਾ ਕੇ ਕੁਝ ਦੀ ਸ਼ੁਰੂਆਤ ਹੁੰਦੀ ਹੈ ਉਹ ਰਾਤੋਂ ਰਾਤ ਡਾਂਗਾ ਲੈ ਕੇ ਖਲੋ ਜਾਣਗੇ ਉਹਨਾਂ ਦੀ ਜਿਹੜੀ ਹੈ ਟਿਊਨਿੰਗ ਉਹ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ